ਜੀ ਅਗਲੀ ਖਬਰ ਦੇ ਵੱਲ ਆਪਾਂ ਵਧੀਏ ਤੇ ਗੱਲ ਕਰੀਏ ਦਿੱਲੀ ਆਰਡੀਨੈਂਸ ਦੀ। ਕੇਜਰੀਵਾਲ ਨੇ ਭੱਜ ਦੌੜ ਬਹੁਤ ਕੀਤੀ ਪੰਜਾਬ ਦੇ ਜਹਾਜ਼ ਦੇ ਉੱਤੇ ਤੇ ਇਕੱਲੇ ਜਹਾਜ਼ ਤੇ ਨਹੀਂ, ਪੰਜਾਬ ਦੇ ਮੁੱਖ ਮੰਤਰੀ ਨੂੰ ਨਾਲ ਲੈ ਕੇ, ਕਿਉਂਕਿ ਤੁਹਾਨੂੰ ਪਤਾ ਫਿਰ ਜਹਾਜ਼ 'ਚ ਬੰਦਾ ਇਕੱਲਾ ਸਫ਼ਰ ਕਰੂਗਾ ਬੋਰ ਹੋ ਜਾਊਗਾ। ਕਰਨਾਟਕਾ ਤੀਕਰ ਫਿਰ ਪੰਜਾਬ ਦਾ ਜਹਾਜ਼ ਉੱਡਿਆ ਤੇ ਨਾਲ ਫਿਰ ਮੁੱਖ ਮੰਤਰੀ। ਗੱਲਾਂ ਕਰਨ ਨੂੰ ਵੀ ਕੋਈ ਨਾ ਕੋਈ ਬੰਦਾ ਚਾਹੀਦਾ। ਅਕਸਰ ਮੁੱਖ ਮੰਤਰੀ ਨਾਲ ਹੀ ਗੱਲਾਂ ਕਰਦਾ, ਸਾਡੇ ਆਹ, ਵਰਗਿਆਂ ਨਾਲ ਕਦੋਂ ਕਰਦਾ ਹੈ ਨਾ। ਪਰ ਦਿੱਲੀ ਆਰਡੀਨੈਂਸ ਤੇ ਕਹਿੰਦੇ ਕਿ ਮੋਦੀ ਸਰਕਾਰ ਦੀ ਮੋਹਰ ਲੱਗ ਗਈ, ਕੇਜਰੀਵਾਲ ਦੀਆਂ ਮੁਸ਼ਕਲਾਂ ਵਧੀਆਂ। ਇੱਥੇ ਮੈਂ ਇੱਕ ਗੱਲ ਸਾਫ਼ ਕਰ ਦਿੰਦਾ ਕਿ ਬੇਸ਼ੱਕ ਖਬਰ ਦੀ ਹੈਡਲਾਈਨ ਪੜ੍ਹਨ ਦੇ ਮਾਮਲੇ ਦੇ ਵਿੱਚ ਜਿਹੜਾ ਸੀਗਾ ਮਾਹੌਲ ਉਹ ਥੋੜ੍ਹਾ ਹਾਸੋਹੀਣਾ ਜ਼ਰੂਰ ਸੀ, ਪਰ ਅਸਲ ਦੇ ਵਿੱਚ ਇਹ ਵੀ ਕਿ ਇੱਕ ਤਰੀਕੇ ਨਾਲ ਸੂਬਾ ਸਰਕਾਰ ਦੇ ਇਖਤਿਆਰਾਂ ਉੱਤੇ ਡਾਕਾ ਹੈ, ਪਰ ਇਹ ਉਸ ਬੰਦੇ ਦੇ ਇਖਤਿਆਰਾਂ ਉੱਤੇ ਡਾਕਾ ਪਿਆ ਜਿਹੜਾ ਧਾਰਾ 370 ਵੇਲੇ ਵਧਾਈਆਂ ਦਿੰਦਾ ਫਿਰਦਾ ਸੀ। ਕੀ ਕਹੋਗੇ? ਬਿਲਕੁਲ ਬਿਲਕੁਲ ਪ੍ਰਵੀਨ ਜੀ, ਤੁਸੀਂ ਕਾਫੀ ਕੁਝ ਸਥਿਤੀ ਸਪਸ਼ਟ ਕਰ ਦਿੱਤੀ ਹੈ ਕਿ ਮਾਮਲਾ ਬਹੁਤ ਗੰਭੀਰ ਹੈ। ਹਾਂਜੀ। ਕਿਉਂਕਿ ਖਾਸ ਕਰਕੇ ਜਿਵੇਂ ਕੇਜਰੀਵਾਲ ਹੋਰੀ ਸਮੇਂ-ਸਮੇਂ ਇਹ ਪਾਲਾ ਬਦਲਦੇ ਰਹੇ ਨੇ, ਜੀ ਜੀ ਉਸ ਦੇ ਬਾਵਜੂਦ ਵੀ ਕੇਂਦਰ ਨੇ ਆਰਡੀਨੈਂਸ ਜਾਰੀ ਕਰਕੇ ਜਿਵੇਂ ਉੱਥੇ ਦੇ ਅਫਸਰਸ਼ਾਹੀ ਰਾਹੀਂ ਕੰਟਰੋਲ, ਔਰ ਖਾਸ ਕਰਕੇ ਇਕੱਲਾ ਇਹ ਸਰਕਾਰ ਨੂੰ ਚੁਣੌਤੀ ਨਹੀਂ ਦਿੱਤੀ, ਉਹਨਾਂ ਨੇ ਸੁਪਰੀਮ ਕੋਰਟ ਨੂੰ ਚੁਣੌਤੀ ਦਿੱਤੀ। 2-3 ਦਿਨ ਪਹਿਲਾਂ 11 ਮਈ ਨੂੰ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਕਿ ਸਰਕਾਰ ਨੂੰ, ਕੇਜਰੀਵਾਲ ਦੀ ਸਰਕਾਰ ਨੂੰ ਅਧਿਕਾਰ ਹੈ ਉਹ ਆਪਣੀ ਮਰਜ਼ੀ ਨਾਲ ਨਿਯੁਕਤੀਆਂ ਕਰੇ, ਆਪਣੀ ਮਰਜ਼ੀ ਨਾਲ ਤੈਨਾਤੀ ਕਰੇ, ਬਦਲੀਆਂ ਕਰੇ, ਤੇ 19 ਮਈ ਨੂੰ ਸਰਕਾਰ ਆਰਡੀਨੈਂਸ ਲਿਆਉਂਦੀ ਹੈ। ਜੀ ਜੀ ਜੀ। ਤੋ ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਮਤਲਬ ਕਿ 7 ਦਿਨਾਂ 8 ਦਿਨਾਂ ਦੇ ਵਿੱਚ ਆਰਡੀਨੈਂਸ ਲਿਆਉਣ ਦਾ ਮਤਲਬ, ਇਹਦਾ ਮਤਲਬ ਸਰਕਾਰ ਨੂੰ ਹੀ ਨਹੀਂ ਕੋਰਟ ਨੂੰ ਵੀ ਚੁਣੌਤੀਆਂ ਦੇ ਰਹੀ ਹੈ। ਜੀ ਜੀ। ਤੇ ਇਹ ਵੀ ਉਹੀ ਆਜ਼ਾਦੀ ਪ੍ਰਗਟਾਉਣ ਦੇ ਉੱਤੇ, ਹੱਕਾਂ ਦੇ ਉੱਤੇ ਡਾਕੇ ਵਾਲਾ ਸਵਾਲ ਹੈ ਨਾ, ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਡਾਕੇ ਮਾਰਨ ਵਾਲਾ ਹਵਾਲਾ। ਸੋ ਇਸ ਨੂੰ ਲੈ ਕੇ ਕੇਜਰੀਵਾਲ ਹੋਰਾਂ ਨੇ ਬੇਸ਼ੱਕ ਮਤਲਬ ਕਿ ਕਈ ਸਮਰਥਨ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ, ਇਸੇ ਹਵਾਲੇ ਨਾਲ ਇੰਡੀਆ 'ਚ ਵੀ ਆਏ, ਔਰ ਉਹਨਾਂ ਨੂੰ ਲੱਗਦਾ ਕਿ ਹੁਣ ਜਦੋਂ ਇਹ ਮਾਮਲਾ ਸੰਸਦ 'ਚ ਆਉਣਾ ਤੇ ਅਸੀਂ ਵਿਰੋਧ ਪ੍ਰਗਟਾਉਣਾ ਤਾਂ ਸਾਰੇ ਵਿਰੋਧੀ ਦਲ ਇੰਡੀਆ ਦੇ ਰੂਪ ਦੇ ਨਾਲ ਸਾਡੇ ਨਾਲ ਆਉਣਗੇ। ਅਸਲ 'ਚ ਪ੍ਰਵੀਨ ਜੀ ਹੋਇਆ ਕੀ ਹੈ, ਇਹ NDTV ਦੇ ਹਵਾਲੇ ਨਾਲ ਖਬਰ ਹੈ। ਠੀਕ ਹੈ। ਔਰ ਅਜੇ ਇਹ ਉਵੇਂ ਸਰਕਾਰੀ ਪੱਖ ਤੋਂ ਕਿਸੇ ਪੱਖ ਤੋਂ ਸਾਹਮਣੇ ਨਹੀਂ ਆਈ। NDTV ਦਾ ਦਾਅਵਾ ਹੈ ਕਿ ਜਿਹੜਾ ਆਰਡੀਨੈਂਸ ਸਰਕਾਰ ਲੈ ਕੇ ਆਈ ਸੀ ਇਸ ਦਿੱਲੀ ਦੇ ਹਵਾਲੇ ਨਾਲ ਕਿ LG ਨੂੰ ਅਧਿਕਾਰ ਹੋਊਗਾ ਜਾਂ ਸਾਨੂੰ ਅਧਿਕਾਰ ਹੋਊਗਾ ਬਦਲੀਆਂ ਤਬਾਦਲਿਆਂ ਦਾ, ਉਹ ਕੇਜਰੀਵਾਲ ਸਰਕਾਰ ਕੋਲ ਨਹੀਂ ਹੋਊਗਾ। ਉਸ ਆਰਡੀਨੈਂਸ ਨੂੰ ਮੋਦੀ ਕੈਬਨਿਟ ਨੇ ਮਨਜ਼ੂਰ ਕਰ ਲਿਆ ਜੀ। ਠੀਕ ਹੈ। ਔਰ ਮੋਦੀ ਕੈਬਨਿਟ ਨੇ ਮਨਜ਼ੂਰ ਕਰਨ ਦਾ ਮਤਲਬ ਹੁਣ ਉਹ ਫਿਰ ਸੰਸਦ 'ਚ ਆਊਗਾ, ਤੇ ਸੰਸਦ 'ਚ ਮਾਨਸੂਨ ਸੈਸ਼ਨ ਚੱਲ ਰਿਹਾ। ਹਾਂਜੀ। ਤੇ ਮਾਨਸੂਨ ਸੈਸ਼ਨ 'ਚ ਜੇਕਰ ਮੋਹਰ ਲੱਗਦੀ ਹੈ ਤਾਂ ਕਾਨੂੰਨ ਬਣ ਜਾਊਗਾ। ਕਾਨੂੰਨ ਬਣ ਜਾਣਾ, ਬਿਲਕੁਲ ਸਹੀ ਹੈ। ਅਸਲ 'ਚ ਹੈ ਕੀ ਆਰਡੀਨੈਂਸ ਕੀ ਹੁੰਦਾ? ਜੀ ਜੀ। ਆਰਡੀਨੈਂਸ ਉਹ ਹੈ ਕਿ ਜਿਸ ਨੂੰ ਤੁਸੀਂ ਕੈਬਨਿਟ 'ਚੋਂ ਲਿਆਉਣ ਦੀ ਬਜਾਏ, ਸੰਸਦ 'ਚ ਲਿਆ ਕੇ ਕਾਨੂੰਨ ਬਣਾਉਣ ਦੀ ਬਜਾਏ, ਸਰਕਾਰ ਨੂੰ ਲੱਗੇ ਕਿ ਅਜੇ ਸਮਾਂ ਹੈਗਾ ਮੰਨ ਲਓ ਸੈਸ਼ਨ ਬੁਲਾਉਣ 'ਚ, ਚਾਹੇ ਉਹ ਸੂਬੇ ਦਾ ਸਰਕਾਰ ਹੈ ਚਾਹੇ ਉਹ ਕੇਂਦਰ ਦੀ ਸਰਕਾਰ ਹੈ, ਜਿਹੜੇ ਮਸਲਿਆਂ 'ਚ ਉਹਨੂੰ ਲੱਗੇ ਕਿ ਅਜੇ ਸੈਸ਼ਨ ਬੁਲਾਉਣ 'ਚ ਸਮਾਂ ਹੈਗਾ ਜਾਂ ਸਾਨੂੰ ਤੁਰੰਤ ਪ੍ਰਭਾਵ ਦੇ ਨਾਲ ਇਸ ਦੀ ਲੋੜ ਹੈ, ਤਾਂ ਕੇਂਦਰ ਸਰਕਾਰ ਰਾਸ਼ਟਰਪਤੀ ਦੇ ਸਹਿਮਤੀ ਨਾਲ ਤੇ ਸੂਬਾ ਸਰਕਾਰ ਰਾਜਪਾਲ ਦੀ ਸਹਿਮਤੀ ਨਾਲ ਕੋਈ ਵੀ ਆਰਡੀਨੈਂਸ ਲਿਆ ਸਕਦੀ ਹੈ, ਔਰ ਉਹ ਆਰਡੀਨੈਂਸ ਤੁਰੰਤ ਪ੍ਰਭਾਵ ਤੋਂ ਕਾਨੂੰਨ ਬਣ ਜਾਂਦਾ। ਉਹ ਅੱਛਾ। ਬਸ ਉਹਦੇ ਵਿੱਚ ਇੰਨਾ ਕਿਹਾ ਕਿ 6 ਮਹੀਨਿਆਂ ਦੇ ਦਰਮਿਆਨ, ਜਿਵੇਂ ਚੋਣ ਲੜਨੀ ਪੈਂਦੀ ਹੈ ਨਾ 6 ਮਹੀਨਿਆਂ ਦੇ ਦਰਮਿਆਨ, ਜੇਕਰ ਬੰਦੇ ਨੂੰ ਸਿੱਧਾ ਕੋਈ ਅਹੁਦਾ ਦੇ ਦੋ, ਉਸੇ ਤਰ੍ਹਾਂ ਇਹ ਆਰਡੀਨੈਂਸ 6 ਮਹੀਨੇ ਲਈ ਕਾਨੂੰਨ ਦਾ ਦਰਜਾ ਹੈ, ਪਰ 6 ਮਹੀਨਿਆਂ ਦੇ ਅੰਦਰ ਅੰਦਰ ਇਸ ਨੂੰ ਸੰਸਦ 'ਚ ਲਿਆ ਕੇ ਕਾਨੂੰਨੀ ਰੂਪ ਦੇਣਾ ਹੁੰਦਾ। ਠੀਕ ਹੈ। ਜੇ ਨਹੀਂ ਦਿੰਦੇ ਤਾਂ ਉਹ ਆਪਣੇ ਆਪ ਖਤਮ ਹੋ ਜਾਏਗਾ 6 ਮਹੀਨਿਆਂ 'ਚ। ਪਰ ਸਰਕਾਰਾਂ ਜੇਕਰ ਇਸ ਛਾਤਰ ਨਾ ਪਣੇ ਤੇ ਵੀ ਆ ਜਾਣ ਕਿ ਸੰਸਦ 'ਚ ਨਹੀਂ ਲਿਆਉਣਾ ਨਹੀਂ ਹੁੰਦਾ, ਤਾਂ ਉਹ ਰਾਸ਼ਟਰਪਤੀ ਜਾਂ ਰਾਜਪਾਲ ਦੇ ਹਵਾਲੇ ਨਾਲ ਇਹਨੂੰ ਬਾਰ-ਬਾਰ ਲਿਆ ਸਕਦੀਆਂ। ਠੀਕ ਹੈ। ਸੋ ਇਸ ਲਈ ਆਰਡੀਨੈਂਸ ਇੱਕ ਤਰ੍ਹਾਂ ਨਾਲ ਸਿੱਧਾ ਹਥਿਆਰ ਹੈ ਸਰਕਾਰਾਂ ਦੇ ਕੋਲ, ਜਿਹੜਾ ਸੰਸਦ ਨੂੰ ਬਾਈਪਾਸ ਕਰਕੇ ਚਲਾਇਆ ਜਾਂਦਾ ਹੈ। ਸੋ ਇਸ ਹਵਾਲੇ ਨਾਲ ਇਸ ਆਰਡੀਨੈਂਸ ਨੂੰ ਹੁਣ ਇਹ ਕਹਿੰਦੇ ਜੀ ਉਹਨਾਂ ਨੇ ਆਪਣੀ ਕੈਬਨਿਟ 'ਚ ਲਿਆ ਕੇ ਮਨਜ਼ੂਰ ਕਰਾ ਲਿਆ। ਕੈਬਨਿਟ ਨੇ ਮਨਜ਼ੂਰ ਕੀ ਕਰਨਾ ਹੁੰਦਾ ਪਤਾ ਹੀ ਹੈ, ਤੈਨੂੰ ਖੇਤੀ ਕਾਨੂੰਨ ਵੀ ਕੈਬਨਿਟ 'ਚ ਕਿਵੇਂ ਮਨਜ਼ੂਰ ਹੋਏ ਸੀ, ਉਹਨਾਂ ਦਾ ਵੀ ਆਰਡੀਨੈਂਸ ਸੀ ਨਾ ਜੀ। ਸੋ ਇਸ ਲਈ ਉਹ ਸਾਰੇ ਨੂੰ ਸਮਝ ਆਉਂਦਾ ਕਿ ਉਸੇ ਤਰ੍ਹਾਂ ਦਾ ਮਾਮਲਾ ਬਾਅਦ ਚੋਂ ਰਾਜ ਸਭਾ 'ਚ ਕਿਵੇਂ ਪਾਸ ਹੋਇਆ ਸੀ, ਸਾਰਿਆਂ ਨੂੰ ਪਤਾ ਤੈਨੂੰ ਖੇਤੀ ਕਾਨੂੰਨ ਕਿਵੇਂ ਪਾਸ ਹੋਏ ਨੇ। ਸੋ ਇਸ ਲਈ ਉਹ ਇੱਧਰ ਪਾਸ ਕਰਾਉਣ ਦੀ ਕਵਾਇਦ ਹੈ ਤੇ ਉਧਰ ਕੇਜਰੀਵਾਲ ਦੀ ਫਿਕਰਮੰਦੀ ਵੱਧ ਗਈ ਹੈ ਕਿ ਇੱਕ ਵਾਰ ਫਿਰ ਇਹ ਮਾਮਲਾ, ਬੇਸ਼ੱਕ ਇਹ ਮਾਮਲਾ ਕੋਰਟ 'ਚ ਹੈ ਤੇ ਕੋਰਟ ਦੇ ਸਾਡੇ ਚੀਫ ਜਸਟਿਸ ਸੁਪਰੀਮ ਕੋਰਟ ਦੇ ਮਾਨਯੋਗ ਚੰਦਰਚੂੜ ਸਾਹਿਬ ਹੋਰੀ ਕਹਿ ਚੁੱਕੇ ਨੇ ਕਿ ਮੈਂ ਸੋਚਦਾ ਕਿ ਇਹਨੂੰ ਕਿਉਂ ਨਾ 5 ਮੈਂਬਰੀ ਬੈਂਚ ਨੂੰ ਦਿੱਤਾ ਜਾਵੇ, ਪਰ ਉਧਰ ਉਹ ਤੋਂ ਪਹਿਲਾਂ ਇਹ ਕਾਨੂੰਨ ਬਣਾਉਣ ਲਈ ਕਾਲੇ ਨੇ। ਕੀ ਹੋਰ ਵਧੇਗਾ ਜਾਂ ਕੇਜਰੀਵਾਲ ਸਰਕਾਰ ਨੂੰ ਚੁੱਪ ਵੱਟਣੀ ਪਏਗੀ ਜਾਂ ਵਿਰੋਧੀ ਧਿਰ ਇਸ ਉੱਤੇ ਹੋਰ ਸਰਗਰਮ ਹੋ ਜਾਊਗੀ। ਪਾਸੇ ਮਣੀਪੁਰ ਵਾਲਾ ਮਾਮਲਾ ਤੇ ਇਹਨੂੰ ਕਿੰਨਾ ਕੁ ਮਾਮਲਾ ਵੱਡਾ ਹੁੰਦਾ ਦੇਖਣ ਵਾਲੀ ਗੱਲ ਹੈ, ਪਰ ਇਹ ਵੀ ਸੂਬਿਆਂ ਦੇ ਹੱਕਾਂ ਦੇ ਡਾਕੇ ਦੀ ਇੱਕ ਵੱਡੀ ਉਦਾਹਰਨ ਹੈ। ਜੀ ਬਿਲਕੁਲ।